ਇਸ ਪ੍ਰੋਗਰਾਮ ਵਿੱਚ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਵਰਲਡ ਹਿਸਟਰੀ ਬਾਰੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1799 ਚ ਅੱਜ ਦੇ ਦਿਨ ਵਾਸ਼ਿੰਗਟਨ ਨੇ ਇਹ ਐਲਾਨ ਕੀਤਾ ਕਿ ਪਹਿਲਾ ਨੈਸ਼ਨਲ ਥੈਂਕਸਗਿਵਿੰਗ ਉਸ ਦਿਨ ਤੋਂ ਸੈਲੀਬ੍ਰੇਟ ਕਰਨਗੇ। ਹਾਲਾਂਕਿ 1863 ਦੇ ਵਿੱਚ ਫਿਰ ਅਬਰਾਹਿਮ ਲਿੰਕਨ ਨੇ, ਪਹਿਲਾਂ ਉਹਦੀ ਡੇਟ ਚੇਂਜ ਹੁੰਦੀ ਰਹਿੰਦੀ ਸੀ, 1863 ਚ ਅਬਰਾਹਿਮ ਲਿੰਕਨ ਨੇ ਇਹ ਐਲਾਨ ਕੀਤਾ ਕਿ ਹਰ ਨਵੰਬਰ ਮਹੀਨੇ ਦਾ ਅਖੀਰਲਾ ਥਰਸਡੇ, ਅਖੀਰਲਾ ਵੀਰਵਾਰ ਜਿਹੜਾ ਹੈ ਉਹ ਥੈਂਕਸਗਿਵਿੰਗ ਡੇ ਹੋਏਗਾ। ਅਮਰੀਕਨ ਉਹਨੂੰ ਬਹੁਤ ਚਾਅ ਨਾਲ ਮਨਾਉਂਦੇ ਨੇ, ਸਾਰੀਆਂ ਫੈਮਲੀਜ਼ ਟੁਗੈਦਰ ਹੁੰਦੀਆਂ, ਔਰ ਸਭ ਤੋਂ ਜ਼ਿਆਦਾ ਟ੍ਰੈਫਿਕ ਸਾਲ ਦੇ ਵਿੱਚ ਥੈਂਕਸਗਿਵਿੰਗ ਟ੍ਰੈਫਿਕ ਹੁੰਦਾ ਹੈ ਕਿਉਂਕਿ ਲੋਕ ਡਰਾਈਵ ਕਰਕੇ ਜਾਂ ਫਲਾਈ ਕਰਕੇ ਉਹ ਸਾਰੇ ਪਰਿਵਾਰ, ਮਾਂ ਪਿਓ, ਭੈਣਾਂ ਭਰਾ ਇਕੱਠੇ ਹੁੰਦੇ ਨੇ। 1899 ਦੇ ਵਿੱਚ ਥਰਮੈਨ ਨੇ ਪਹਿਲੀ ਵਾਰ, ਅੱਜ ਅਸੀਂ ਵੈਕਿਊਮ ਕਲੀਨਰ ਕਿੰਨੇ ਬ੍ਰਾਂਡ ਨੇ, ਕੋਈ ਹੂਪਰ, ਕੋਈ ਫਲਾਣਾ, ਸੋ ਪਹਿਲੀ ਵਾਰ ਇਹਦਾ ਪੇਟੈਂਟ ਜਿਹੜਾ 1899 ਦੇ ਵਿੱਚ ਮਿਸਟਰ ਥਰੂਮੈਨ ਨੇ ਲਿਆ। 1904 ਦੇ ਵਿੱਚ ਫਰਾਂਸ ਤੇ ਸਪੇਨ ਨੇ ਇੱਕ ਸੰਧੀ ਤੇ ਦਸਤਖਤ ਕੀਤੇ ਜਿਹਦੇ ਥੱਲੇ ਮੋਰਾਕੋ ਉਹਨੂੰ ਆਜ਼ਾਦੀ ਦਿੱਤੀ ਗਈ। 1906 ਦੇ ਵਿੱਚ, ਹੁਣ ਸਾਡਾ ਪ੍ਰੋਗਰਾਮ ਸੱਚੋ ਸੱਚ ਹੈ, ਅੰਗਰੇਜ਼ੀ ਚ ਉਹਨੂੰ SOS ਲਿਖਿਆ ਜਾਂਦਾ ਹੈ ਤੇ ਵੈਸੇ SOS ਇੱਕ ਐਮਰਜੈਂਸੀ ਕਮਾਂਡ ਹੁੰਦੀ ਹੈ, ਪਹਿਲਾਂ ਟੈਲੀਗ੍ਰਾਫ ਤੋਂ ਸ਼ੁਰੂ ਹੋਈ, ਫਿਰ ਮੈਡੀਕਲ ਫੀਲਡ 'ਚ ਵੀ ਯੂਜ਼ ਹੁੰਦੀ ਹੈ। ਇਸ ਦੀ ਐਬਰੀਵੇਸ਼ਨ ਹੈ ਸੇਵ ਆਵਰ ਸੋਲਸ। ਜਦੋਂ ਖਤਰੇ 'ਚ ਹੁੰਦਾ ਹੈ ਤੇ ਉਹ SOS ਦਿੰਦੇ ਨੇ। ਸੋ ਅਸੀਂ ਤਾਂ ਹਿੰਦੁਸਤਾਨ ਸਰਕਾਰ ਲਈ ਖਤਰੇ ਦੀ ਘੰਟੀ ਹੈ, ਆਪਣਿਆਂ ਨੂੰ ਵੀ ਕਹਿ ਰਹੇ ਹਾਂ ਕਿ ਭਾਈ ਬਚ ਜਾਓ, ਖਾਲਿਸਤਾਨ ਬਣਾ ਲਓ, ਨਹੀਂ ਤਾਂ ਡੁੱਬਣ ਵਾਲਾ ਕੰਮ ਹੈ। ਸੋ ਲੇਕਿਨ ਇਹ ਜਿਹੜਾ ਵਰਡ ਹੈ SOS, ਸਭ ਤੋਂ ਪਹਿਲਾਂ ਵਾਰਨਿੰਗ ਸਿਗਨਲ ਦੇ ਤੌਰ ਤੇ ਕਾਨਫਰੰਸ ਔਨ ਵਾਇਰਲੈਸ ਟੈਲੀਗ੍ਰਾਫੀ 1906 ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਵਾਇਰਲੈਸ ਟੈਲੀਗ੍ਰਾਫੀ ਸੀ, ਇਹਨਾਂ ਨੇ ਇਹ ਸੇਵ ਆਵਰ ਸੋਲਸ ਐਜ਼ ਏ ਵਾਰਨਿੰਗ ਸਿਗਨਲ ਯੂਜ਼ ਕੀਤਾ। 1929 ਦੇ ਵਿੱਚ ਸਰਬੀਆ, ਕਰੋਸ਼ੀਆ, ਸਲੋਵੇਨੀਆ ਇਹ ਇੱਕ ਦੇਸ਼ ਯੂਗੋਸਲਾਵੀਆ ਬਣੇ। ਹਾਲਾਂਕਿ 1990 ਦੇ ਦੌਰ 'ਚ ਫਿਰ ਇਸ ਯੂਗੋਸਲਾਵੀਆ 'ਚੋਂ 7 ਦੇਸ਼ ਨਿਕਲੇ ਨੇ, ਜਿਵੇਂ ਕਿ ਇੰਡੀਆ 'ਚੋਂ 10 ਜਾਂ 12 ਦੇਸ਼ ਨਿਕਲਣੇ ਆ ਜਦੋਂ ਖਰਬੂਜ਼ੇ ਦੀਆਂ ਕੀ ਕਹਿੰਦੇ ਨੇ, ਖੱਖੜੀਆਂ, ਹਾਂ ਉਵੇਂ ਖੱਖੜੀਆਂ ਹੋਣੀਆਂ। ਇੱਦਾਂ ਹੀ ਇਹ 1929 'ਚ ਬਣਿਆ ਸੀ ਤੇ 60-70 ਸਾਲ ਬਾਅਦ ਖੱਖੜੀਆਂ ਹੋ ਗਏ। 1932 ਦੇ ਵਿੱਚ ਇਰਾਕ ਨੇ ਬ੍ਰਿਟਨ ਤੋਂ ਜਿਹੜਾ ਪੂਰਨ ਆਜ਼ਾਦੀ ਲਈ ਔਰ ਲੀਗ ਆਫ ਨੇਸ਼ਨਸ ਦਾ ਮੈਂਬਰ ਬਣਿਆ। 1990 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਪੱਛਮੀ ਤਾਕਤਾਂ ਨੇ ਜਰਮਨੀ ਨੂੰ 2 ਹਿੱਸਿਆਂ 'ਚ ਤੋੜ ਦਿੱਤਾ ਸੀ, ਪੂਰਬੀ ਜਰਮਨੀ, ਪੱਛਮੀ ਜਰਮਨੀ, ਵਿਚਕਾਰ ਇੱਕ ਕੰਧ ਬਣਾ ਦਿੱਤੀ ਲੰਬੀ ਚੌੜੀ, ਜਿਹਨੂੰ ਸ਼ਾਇਦ ਅਮਰੀਕਨ ਪ੍ਰੈਜ਼ੀਡੈਂਟ ਸੀ ਜਿਸ ਨੇ ਕਿਹਾ ਸੀ ਕਿ ਆਇਰਨ ਕਰਟਨ, ਲੋਹੇ ਦਾ ਪਰਦਾ। ਸੋ ਇਹ 1990 ਦੇ ਵਿੱਚ ਉਹ ਕੰਧ ਟੁੱਟੀ ਤੇ ਦੋਨੋਂ ਜਰਮਨ ਇਕੱਠੇ ਹੋ ਗਏ। ਅੱਜ ਉਹ ਜਰਮਨੀ ਦੇਸ਼ ਹੈ ਜਿਹਦੇ 'ਚ ਕੋਈ ਈਸਟ ਤੇ ਵੈਸਟ ਜਰਮਨ ਨਹੀਂ ਹੈ। 2010 ਦੇ ਵਿੱਚ ਇਜਿਪਟ ਦੇ ਗਾਜ਼ਾ ਬਾਰਡਰ ਦੇ ਉੱਤੇ ਆਰਕੀਓਲੋਜਿਸਟ ਨੇ ਜਦੋਂ ਜ਼ਮੀਨ ਦੀ ਖੁਦਾਈ ਕੀਤੀ, ਆਰਕੀਓਲੋਜਿਸਟ ਨੇ ਜਿਹੜੇ ਧਰਤੀ ਦੇ ਥੱਲਿਓਂ ਜਾਂ ਦੂਜੀ ਪੁਰਾਣੀਆਂ ਲੱਭਦੇ ਰਹਿੰਦੇ ਨੇ ਵੀ ਕੀ ਕਦੋਂ ਹੋਇਆ, ਸੋ ਉਹਨਾਂ ਨੇ ਉਹਦੇ ਥੱਲੇ ਦੇਖਿਆ ਕਿ ਵੀ ਇੱਕ ਸ਼ਹਿਰ ਪੂਰੇ ਦਾ ਪੂਰਾ ਉਸ ਦਾ ਸਟੱਫ ਥੱਲੋਂ ਨਿਕਲਿਆ ਜਿਹੜਾ 2000 ਸਾਲ ਪਹਿਲਾਂ ਉਹ ਸ਼ਹਿਰ ਵਸਦਾ ਸੀ। ਸੋ ਇਹ ਹਮੇਸ਼ਾ ਯਾਦ ਰੱਖੀਏ ਕਿ ਇਹ ਧਰਤੀ, ਇਹ ਪਲੈਨਟ, ਕਈ ਸ਼ਹਿਰ ਬਣੇ, ਕਈ ਗਏ, ਕਈ ਵਾਰ ਪਸਰਿਓ ਪਾਸਾਰਾ, ਕਈ ਵਾਰ ਪਸਾਰ ਪਸਰਿਆ, ਫਿਰ ਖੇਲ ਸੰਕੋਚੈ ਤੋਂ ਨਾਨਕ ਇੱਕ ਹੈ, ਫਿਰ ਉਹ ਖੇਲ ਖਿਲਾਰਦਾ ਹੈ, ਫਿਰ ਉਹਨੂੰ ਸੰਕੋਚ ਲੈਂਦਾ ਹੈ। ਸੋ ਇਹ 2000 ਸਾਲ ਪਹਿਲਾਂ ਜਿਹੜਾ ਇੱਕ ਸ਼ਹਿਰ ਹੈ ਉਹ ਆਰਕੀਓਲੋਜਿਸਟ ਨੇ ਗਾਜ਼ਾ ਦੇ ਵਿੱਚ, ਜਿਹੜਾ ਗਾਜ਼ਾ ਬਾਰਡਰ ਤੇ ਇਜਿਪਟ ਦੇ, ਉਸ ਨੂੰ ਲੱਭਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ ਸਵਾਲ ਜਵਾਬ ਦੇ ਵਿੱਚ ਸਵਾਲਾਂ 'ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੋ ਪ੍ਰਧਾਨ ਮੰਤਰੀ ਨਾਲ ਹੋਇਆ ਹੈ, ਜੇ ਮੇਰੇ ਨਾਲ ਹੁੰਦਾ ਤਾਂ ਮੈਂ ਅਸਤੀਫਾ ਦੇ ਦੇਣਾ ਸੀ। ਜੀ ਡਾਕਟਰ ਸਾਹਿਬ। ਵਾਹ 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 ਵਾਹ, ਕੀ ਕਹਿਣਾ। ਜੀ ਜੀ, ਦੇਖੋ ਗੱਲ ਇਹ ਹੈ ਵੀ ਇੱਕ ਬੇਗੈਰਤ ਆਦਮੀ ਦੂਸਰਿਆਂ ਨੂੰ ਕਹਿ ਰਿਹਾ ਵੀ ਤੂੰ ਬੇਗੈਰਤ ਹੈ। ਜੀ ਹੁਣ ਕੀ ਕੁਛ ਸਿੱਖਾਂ ਦੇ ਨਾਲ ਨਹੀਂ ਹੋਇਆ ਜੇ ਬਾਦਲ ਸਿੱਖ ਕੌਮ ਦਾ ਆਪਣੇ ਆਪ ਨੂੰ ਹਿੱਸਾ ਮੰਨਦਾ ਹੈ, ਆਪਣੇ ਆਪ ਨੂੰ ਸਿੱਖ ਮੰਨਦਾ ਹੈ, ਤੇ ਇਹੀ ਬਾਦਲ ਹੈ ਜਿਹਨੇ ਭਾਰਤੀ ਸੰਵਿਧਾਨ ਦੀ ਕਾਪੀ ਫਾੜੀ ਹੋਈ ਹੈ ਕਿ ਸਾਡਾ ਇਹਦੇ ਤੇ ਵਿਸ਼ਵਾਸ ਨਹੀਂ ਹੈ। ਇਹੀ ਬਾਦਲ ਹੈ ਜਿਹਨੇ 5000 ਦਾ ਜਥਾ ਲੈ ਕੇ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਦਿੱਤੀ ਸੀ, ਉਹਦੀਆਂ ਮੰਗ ਅਨੰਦਪੁਰ ਦਾ ਮਤਾ ਸੀ। ਕੋਈ ਵੀ ਬਾਗੈਰਤ ਜਾਂ ਬਾਅਣਖ ਆਦਮੀ ਜਿਸ ਰਸਤੇ ਤੇ ਤੁਰਦਾ ਹੈ, ਜੇ ਉਹ ਪੂਰਾ ਉਹਦਾ ਨਹੀਂ ਹੁੰਦਾ ਜਾਂ ਉਸ ਦੇ ਉੱਤੇ ਉਹ ਖਲੋਤਾ ਨਹੀਂ ਰਹਿੰਦਾ, ਤੇ ਹੋਰ ਅਸਤੀਫਾ ਦੇਣਾ ਕੀ ਹੁੰਦਾ ਹੈ ਕਿ ਭਾਈ ਤੂੰ ਤਾਂ ਸਭ ਕੁਝ ਛੱਡ ਗਿਓ। ਤੇ ਜੇ ਇਹਦੀ ਗੈਰਤ ਦੇਖਣੀ ਹੈ ਕਿ ਵੀ ਇਸ਼ਾਰਾ ਤਾਂ ਕਰ ਰਿਹਾ ਕਿ ਰਾਹੁਲ ਗਾਂਧੀ ਨੇ ਕੈਬਨਿਟ ਦੇ ਸਾਰੇ ਫੈਸਲੇ ਨੂੰ ਬਦਲ ਦਿੱਤਾ ਹੈ, ਤੇ ਜੇ
ਮੈਂ ਹੁੰਦਾ ਤੇ ਮੈਂ ਅਸਤੀਫਾ ਦੇ ਦਿੰਦਾ। ਹੁਣ ਇਹਦੀ ਵੀ ਗੱਲ ਸੁਣ ਲਓ ਜੀ ਕਿ ਐਮਰਜੈਂਸੀ ਟੁੱਟੀ, ਜੀ ਅਕਾਲੀਆਂ ਨੇ ਉਹਦੇ ਲਈ ਮੋਰਚਾ ਲਾਇਆ, ਜਿਹੜੀ ਇੱਕ ਹਾਂ ਪੱਖੀ ਗੱਲ ਹੈ, ਅਸੀਂ ਉਹਦੀ ਹਮੇਸ਼ਾ ਸਿਫਤ ਵੀ ਕੀਤੀ ਹੈ। ਉਹਦੇ ਤੋਂ ਬਾਅਦ ਸਰਕਾਰ ਬਣੀ ਸੈਂਟਰ ਦੇ ਵਿੱਚ, ਜੀ ਡਿਸਾਈ ਦੀ ਸਰਕਾਰ, ਅਕਾਲੀਆਂ ਦੇ ਵੀ ਵਜ਼ੀਰ ਬਣੇ, ਇਹ ਜਨਾਬ ਵੀ ਐਗਰੀਕਲਚਰ ਮਿਨਿਸਟਰ ਬਣੇ, ਥੋੜੀ ਦੇਰ ਫਿਰ ਆ ਗਏ ਥੱਲੇ ਕਿ ਜੀ ਅੰਗਰੇਜ਼ੀ ਨਹੀਂ ਆਉਂਦੀ ਕਹਿੰਦੇ। ਜੀ ਹਾਲਾਂ ਹੁਣ ਮੈਂ ਦੇਖਿਆ ਬੋਲ ਲੈਂਦੇ, ਬਾਅਦ 'ਚ ਹੀ ਸਿੱਖੀ ਹੋਣੀ ਹੈ, ਪਰ ਇਹ ਬਹੁਤ ਪ੍ਰੈਸ਼ਰ ਨੂੰ ਬਲੱਡ ਪ੍ਰੈਸ਼ਰ ਰਹਿਣ ਲੱਗ ਗਿਆ ਸੀ। ਇਹ ਕਹਿੰਦਾ ਨਹੀਂ ਮੈਂ ਪੰਜਾਬ ਹੀ ਜਾਣਾ। ਜੀ ਸੋ ਸੁਰਜੀਤ ਸਿੰਘ ਬਰਨਾਲਾ ਇਹਦਾ ਸਬਸਟੀਚਿਊਟ ਗਿਆ, ਇਹ ਪੰਜਾਬ ਆ ਗਿਆ। ਹੁਣ ਉਹਨਾਂ ਦਿਨਾਂ 'ਚ ਹੀ ਗੁਰੂ ਰਾਮਦਾਸ ਜੀ ਦੀ 400 ਸਾਲਾ ਜਿਹੜੀ ਹੈ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੇ ਸਮਾਗਮ ਆ ਗਏ। ਜੀ ਇੱਕ ਤੋਂ ਬਾਅਦ ਇੱਕ ਵਜ਼ੀਰ ਆ ਰਿਹਾ ਸੀ, ਐਮਰਜੈਂਸੀ ਤੋੜ 'ਚ ਸਿੱਖਾਂ ਨੇ ਰੋਲ ਅਦਾ ਕੀਤਾ ਸੀ। ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਸੀ, ਉਹ ਵੀ ਆਇਆ ਅੰਮ੍ਰਿਤਸਰ। ਜੀ ਇਹਨੂੰ ਲੈ ਕੇ ਇਹੀ ਪ੍ਰਕਾਸ਼ ਸਿੰਘ ਬਾਦਲ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ। ਜੀ ਹੁਣ ਅੰਦਰ ਜਾ ਕੇ ਅੰਦਰ ਪ੍ਰਸ਼ਾਦ ਦਿੱਤਾ ਜਾਂਦਾ। ਜਦੋਂ ਦੇਸਾਈ ਨੂੰ ਪ੍ਰਸ਼ਾਦ ਦਿੱਤਾ ਤੇ ਉਹ ਕਹਿੰਦਾ ਇਹ ਨਾਲ ਹੈ ਬਾਦਲ, ਤੇ ਉਹ ਕਹਿੰਦਾ ਵੀ ਮੈਂ ਕੁਨਕਾ ਨਹੀਂ ਖਾਤਾ। ਜੀ ਉਹਨੇ ਕਿਹਾ ਬਾਦਲ ਨੇ ਕਿ ਨਹੀਂ ਇਹ ਪ੍ਰਸ਼ਾਦ ਹੈ ਜੀ, ਇਹ ਲਓ। ਜੀ ਉਹ ਕਹਿੰਦਾ ਜੀ ਮੈंने कहा भाई मैं कुनका नहीं खाता। ਜੀ ਉਹਨੇ ਕਿਹਾ ਜੀ ਇਹ ਇੱਥੋਂ ਦਾ ਸਾਡਾ ਹੈ। ਕਹਿੰਦਾ ਫਿਰ ਮੇਰੇ ਸਿਰ ਪਰ ਮਲ ਦੋ। ਜੀ ਹੁਣ ਇਸ ਬੇਗੈਰਤ ਨੂੰ, ਜਿਹੜਾ ਮਨਮੋਹਨ ਸਿੰਘ ਨੂੰ ਬੇਗੈਰਤ ਕਹਿ ਰਿਹਾ ਹੈ, ਮਨਮੋਹਨ ਸਿੰਘ ਬੇਗੈਰਤ, ਕੋਈ ਸ਼ੱਕ ਨਹੀਂ ਹੈ। ਹੁਣ ਇਹਨੂੰ ਕੋਈ ਪੁੱਛੇ ਕਿ ਹਰਮੰਦਰ ਸਾਹਿਬ ਦੇ ਅੰਦਰ ਪ੍ਰਾਈਮ ਮਿਨਿਸਟਰ ਜਿਹੜਾ ਹੈ ਇਹ ਇਨਸਲਟ ਕਰ ਰਿਹਾ, ਤੇਰੀ ਗੈਰਤ ਉਦੋਂ ਕਿੱਥੇ ਸੀ? ਜੀ ਵੀ ਤੇਰੇ ਤੋਂ ਉਹਦੇ ਮੂੰਹ ਤੇ ਚਪੇੜ ਨਾ ਵੱਜੀ? ਜਾਂ ਤੂੰ ਉਦੋਂ ਨਾ ਕਿਹਾ ਵੀ ਸਾਰੇ ਜਿਹੜੇ ਅਕਾਲੀ ਵਜ਼ੀਰ ਨੇ ਉਹ ਰਿਜ਼ਾਈਨ ਕਰੋ ਸੈਂਟਰ ਚੋਂ? ਵੀ ਹਰਮੰਦਰ ਸਾਹਿਬ ਦੇ ਅੰਦਰ ਖਲੋ ਕੇ ਇਸ ਨੇ ਸਿੱਖੀ ਦਾ ਅਪਮਾਨ ਕੀਤਾ। ਫਿਰ ਉਹ ਬਾਹਰ ਆਇਆ ਜੀ ਔਰ ਉਦੋਂ ਹੀ ਮੁਰਾਰਜੀ ਦੇਸਾਈ ਨੇ ਕਿਹਾ ਕਿ ਜੇ ਜਿਹੜੇ ਦਸ਼ਣੀ ਡੋੜੀ ਦੇ ਦਰਵਾਜ਼ੇ ਨੇ, ਕਿਉਂਕਿ ਉਦੋਂ ਜਿਹੜਾ ਸੋਮਨਾਥ ਟਰਸਟ ਹੈ ਉਹਦਾ ਵੀ ਉਹ ਚੇਅਰਮੈਨ ਸੀ ਮੁਰਾਰਜੀ ਦੇਸਾਈ, ਜੀ ਉਹਨੇ ਕਿਹਾ ਜੀ ਜਿਹੜੇ ਦਰਵਾਜ਼ੇ ਨੇ ਇਹ ਸੋਮਨਾਥ ਮੰਦਿਰ ਦੇ ਨੇ, ਜਿਹੜਾ ਕਿ ਗਜ਼ਨੀ ਲੈ ਗਿਆ ਸੀ ਮਹਿਮੂਦ ਗਜ਼ਨਵੀ, ਕਿ ਇਹਨਾਂ ਨੂੰ ਵਾਪਸ ਕੀਤਾ ਜਾਏ ਸਾਨੂੰ। ਜੀ ਸੋ ਹੁਣ ਇਹ ਜਿਹੜਾ ਬੰਦਾ, ਹਾਲਾਂਕਿ ਇਹ ਵੀ ਛੋਟਾ ਮੁਹਾਵਰਾ ਲੱਗਦਾ ਹੈ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਇਹ ਬੜਾ ਲਾਈਟ ਹੈ ਇਹਨਾਂ ਦੇ ਲਈ। ਜੀ ਮਤਲਬ ਜਿਸ ਕਦਰ ਬੇਗੈਰਤ, ਬੇਅਸੂਲ ਔਰ ਸਿੱਖੀ ਦਾ ਕਾਣ ਇਸ ਬੰਦੇ ਨੇ ਕੀਤਾ, ਉਹਨਾਂ 5.5 ਸਦੀਆਂ ਦੀ ਸਿੱਖ ਹਿਸਟਰੀ 'ਚ ਕੋਈ ਬੰਦਾ ਨਹੀਂ ਹੋਇਆ। ਤੇ ਉਹਨੂੰ ਵੀ ਕੋਈ ਆਪਣੇ ਨਾਲੋਂ ਜ਼ਿਆਦਾ ਬੇਗੈਰਤ ਲੱਗ ਰਿਹਾ ਹੈ। ਇਹ ਤਾਂ ਮੇਰਾ ਖਿਆਲ ਹੈ ਕੋਈ ਬੇਗੈਰਤਾਂ ਦੀ ਬੋਲੀ ਕਰੀਏ, ਕੋਈ ਆਕਸ਼ਨ ਰੱਖੀਏ ਇੰਟਰਨੈਸ਼ਨਲ, ਤੇ ਇਹਨਾਂ ਦੇ ਮੁੱਲ ਪਾਈਏ। ਮੁੱਲ 'ਚ ਫਿਰ ਦੇਖੀਏ ਵੀ ਬੇਗੈਰਤ ਮਨਮੋਹਨ ਸਿੰਘ ਵੀ ਹੈ, ਬਾਦਲ ਵੀ ਹੈ, ਹੋਰ ਦੇਖੋ ਫਿਰ ਕਿੰਨੇ ਬੇਗੈਰਤਾਂ ਦੀ ਫੌਜ ਇਕੱਠੀ ਹੁੰਦੀ ਹੈ। ਜੀ ਜੀ ਸੋ ਇਸ ਤੋਂ ਵੱਧ ਕੇ ਹੋਰ ਕੀ ਜਿਹੜੀ ਹੈ ਉਹ ਹਿਪੋਕ੍ਰੇਸੀ ਹੋ ਸਕਦੀ ਹੈ, ਦਮਪੁਣਾ ਹੋ ਸਕਦਾ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 3 ਸ਼ਲੋਕ 9ਵਾਂ 10ਵਾਂ 11ਵਾਂ ਉਸ ਨੂੰ ਚੁਣਿਆ ਜੀ ਕਿਉਂਕਿ ਇਹਨਾਂ ਦੇ ਵਿੱਚ ਥੀਮ ਤਾਂ ਜਿਵੇਂ ਬਾਬਾ ਫਰੀਦ ਜੀ ਦੀ ਬਾਣੀ ਬੜੀ ਮਜ਼ਬੂਤੀ ਨਾਲ ਇਹੀ ਯਾਦ ਕਰਵਾਉਂਦੀ ਹੈ ਕਿ ਜਿਹਨੂੰ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ, ਬਾਲ ਜਵਾਨੀ ਅਰ ਬਿਰਧ ਫੁਨ तीन अवस्था जान, बचपन आया चला गया, जवानी आई चली गई, जी बुढ़ापा आया तो बुढ़ापे तो बाद बुढ़ापा जाके फिर और कुछ नहीं आता, फिर अगों ही आता है, ਅੱਗੇ ਹੀ ਆਉਂਦਾ ਜੀ। ਸੋ ਬਾਬਾ ਫਰੀਦ ਜੀ ਨੇ ਇਸ ਨੂੰ ਹੀ ਇਸਤੇਮਾਲ ਕੀਤਾ ਆਪਣੇ ਆਪ ਨੂੰ ਸਮਝਾਉਣ ਲਈ। ਜਦੋਂ ਵੀ ਇਹਨੂੰ ਫਸਟ ਪਰਸਨ ਜਦੋਂ ਬੰਦਾ ਐਡਰੈਸ ਕਰਦਾ, ਸਮਝਾ ਸਾਨੂੰ ਰਹੇ ਨੇ ਜੀ ਕਿ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਭੂਰ ਕਹਿੰਦੇ ਨੇ ਚਿੱਟੀ ਹੋਣਾ, ਗ੍ਰੇ ਅੰਗਰੇਜ਼ੀ ਵਿੱਚ ਕਹਿੰਦੇ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਦੇਖ ਆਪਣੀ ਸ਼ਕਲ ਦੇਖ ਪਹਿਲਾਂ, ਜੀ ਵੀ ਕਦੇ ਤੂੰ ਨਿੱਕਾ ਨਿਆਣਾ ਸੀ, ਫਿਰ ਜਵਾਨ ਸੀ, ਹੁਣ ਤਾਂ ਤੇਰੀ ਦਾੜੀ ਹੈ, ਦਾੜੀ ਆਈ ਪਰ ਚਿੱਟੀ ਹੋ ਗਈ। ਜੀ ਹੁਣ ਇਹ ਚਿੱਟੀ ਦਾੜੀ ਕੀ ਸੁਨੇਹਾ ਦੇ ਰਹੀ ਹੈ? ਜੀ ਅੱਗੋਂ ਨੇੜਾ ਆਇਆ ਕਿ ਹੁਣ ਆ ਗਿਆ ਅਗਲਾ ਕੰਮ, ਪਿੱਛਾ ਰਿਹਾ ਦੂਰ। ਹੁਣ ਪਿੱਛੇ ਮੁੜ ਕੇ ਨਹੀਂ ਜਾਇਆ ਜਾ ਸਕਦਾ। ਜਿਵੇਂ ਇੱਕ ਉਰਦੂ ਦਾ ਸ਼ਾਇਦ ਮੈਨੂੰ ਹੁਣ ਯਾਦ ਤਾਂ ਨਹੀਂ ਹੈ, ਇੱਕ ਕਪਲਟ ਹੈ ਕਿ ਵੀ ਹਰ ਚੀਜ਼ यहाँ की आनी जानी देखी है, जो आके ना जाए वो, जो जाके ना आए वो जवानी देखी है, जो आके ना जाए वो बुढ़ापा देखा है। इस किस्म ਦਾ ਜੀ ਕਿ ਵੀ ਇਹ ਤਾਂ ਉਹਨੇ ਜਾਣਾ ਨਹੀਂ ਹੈ। ਜੀ ਔਰ ਫਿਰ ਅਗਲਾ ਸ਼ਲੋਕ ਵੀ ਇਸੇ ਥੀਮ ਨੂੰ ਹੋਰ ਸਟਰੈਂਥਨ ਕਰਦਾ ਹੈ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਨ ਕਹੀ ਹੈ ਕਿਸ। ਜੀ ਕਿ ਹੁਣ ਜੀਵਨ ਦੇ ਵਿੱਚ ਇੰਨੀ ਤਬਦੀਲੀ ਆਈ
ਕਿ ਜਿਹੜਾ ਕਦੇ ਖਾਣ ਨੂੰ ਬਹੁਤ ਚੰਗੀ ਲੱਗਦੀ ਸੀ ਸ਼ੱਕਰ ਮਿੱਠਾ, ਹੁਣ ਜ਼ਹਿਰ ਬਣ ਗਈ ਹੈ। ਜੀ ਹੁਣ ਇੱਥੇ ਵੀ ਜਦੋਂ ਡਾਕਟਰ ਮਾਰਕ ਕਰ ਦਿੰਦੇ ਨੇ ਕਿ ਭਾਈ ਇਹ ਹੁਣ ਬੰਦ ਕਰੋ, ਜੀ ਸੋ ਉਹੀ ਹੁੰਦਾ, ਮਿੱਠਾ ਜ਼ਹਿਰ ਬਣ ਜਾਂਦਾ, ਕਿਉਂਕਿ ਉਹੀ ਚੀਜ਼ ਜਿਹੜੀ ਅਰਲੀਅਰ ਡੇਜ਼ ਤੁਹਾਡੇ ਲਈ ਤੁਹਾਡੀ ਲਾਈਕਿੰਗ ਹੁੰਦੀ ਹੈ, ਇੱਕ ਸਟੇਜ ਉਹ ਤੁਹਾਡੇ ਲਈ ਫੋਰਬਿਡਨ ਹੁੰਦੀ ਹੈ। ਜੀ ਜੀ ਤੇ ਹੁਣ ਉਹ ਕਹਿੰਦੇ ਨੇ ਕਿ ਵੀ ਸਰੀਰ ਦੀ ਵੀ ਇਹ ਹਾਲਤ ਹੋ ਰਹੀ ਹੈ, ਮਨ ਵੀ ਟਿਕਾ 'ਚ ਨਹੀਂ ਹੈ, ਤੇ ਆਪਣੇ ਸਾਈਂ ਦੇ ਤੋਂ ਬਿਨਾ, ਆਪਣੇ ਪਿਆਰੇ ਤੋਂ ਬਿਨਾ ਇਹ ਮੈਂ ਪੀੜ ਕਿਸ ਨੂੰ ਕਹਾਂ, ਵੇਦਨ ਕਹੀ ਹੈ ਕਿਸ। ਜੀ ਤੇ ਕਨਕਲੂਜਨ ਹੈ ਜਿਹੜਾ ਇਸ ਥਾਟ ਦਾ 11ਵੇਂ ਸ਼ਲੋਕ 'ਚ, ਜੀ ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੇਂਦੀ ਆਈ ਹੈ, ਹੋਰ ਕਰੇਂਦੀ ਵਨ। ਜੀ ਕਿ ਹੁਣ ਸਾਖ ਸਰੀਰ ਨੂੰ ਹੀ ਕਿਹਾ ਹੈ, ਪਹਿਲਾਂ ਅੱਖਾਂ ਤੋਂ ਗੱਲ ਕੀਤੀ ਹੈ ਕਿ ਅੱਖਾਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਗਈਆਂ, ਜੀ ਨਜ਼ਰ ਨਹੀਂ ਆਉਂਦਾ, ਨੰਬਰ ਵੱਧਦਾ ਜਾਂਦਾ ਹੈ ਲੈਂਸ ਦਾ। ਉਸ ਜ਼ਮਾਨੇ 'ਚ ਲੈਂਸ ਤਾਂ ਨਹੀਂ ਸੀ, ਤਾਂ ਮੈਂ ਕੋਲੋਂ ਹੀ ਲਾ ਰਿਹਾ ਜੀ ਜੀ ਕਿ ਉਹ ਸਟੇਜ ਆ ਜਾਂਦੀ ਹੈ ਵੀ ਕੋਲ ਬੰਦਾ ਖਲੋਤਾ ਹੈ, ਤੁਸੀਂ ਉਹਨੂੰ ਪਛਾਣਨ ਤੋਂ ਅਸਮਰਥ ਹੁੰਦੇ ਹੋ। ਕਈ ਹਾਲਤਾਂ 'ਚ ਅੱਖਾਂ ਦੀ ਜੋਤ ਚਲੀ ਜਾਂਦੀ ਹੈ ਜੀ ਕਿ ਉਹ ਸਟੇਜ ਆ ਗਈ ਕਿ ਅੱਖਾਂ ਜਿਨ੍ਹਾਂ ਦੇ ਵਿੱਚ ਇੱਕ ਚਮਕ ਸੀ, ਜਿਹੜੇ ਦੂਰ ਤੱਕ ਕਿਸੇ ਚੀਜ਼ ਨੂੰ ਦੇਖ ਸਕਦੀਆਂ ਸੀ, ਅੱਜ ਉਹ ਦੇਖਣ ਤੋਂ ਅਸਮਰਥ ਨੇ। ਜੀ ਸੁਣ ਸੁਣ ਰੀਨੇ ਕੰਨ, ਕੰਨ ਜਿਹੜੇ ਨੇ ਉਹ ਬੋਲੇ ਹੋ ਗਏ, ਸੁਣਦਾ ਹੀ ਨਹੀਂ ਹੈ। ਜੀ ਔਰ ਘਰ ਦੇ ਵੀ ਜਦੋਂ ਇੱਕ ਆਵਾਜ਼ ਮਾਰਦੇ ਨੇ, ਉਹਨੂੰ ਸੁਣ ਨਹੀਂ ਰਿਹਾ ਹੁੰਦਾ, ਫਿਰ ਉਹ ਆ ਕਹਿੰਦੇ ਬਾਪੂ ਸੁਣਦਾ ਨਹੀਂ ਤੈਨੂੰ, ਕਿੰਨੀ ਵਾਰੀ ਕਿਹਾ। ਜੀ ਜੀ ਹੁਣ ਉਹੀ ਤਬਦੀਲੀ ਹੋ ਜਾਂਦੀ ਹੈ ਕਿ ਵੀ ਕਿਵੇਂ ਉਸ ਸਰੀਰ ਤੇ ਜਿਸ ਤੇ ਸਾਨੂੰ ਮਾਣ ਸੀ, ਉਹਦਾ ਇੱਕ ਇੱਕ ਅੰਗ ਜਵਾਬ ਦੇ ਰਿਹਾ ਹੈ। ਜੀ ਸਾਖ ਪਕੇਂਦੀ ਆਈ ਹੈ, ਪੱਕ ਗਿਆ, ਜਿਵੇਂ ਕ੍ਰੌਪ ਫਸਲ ਪੱਕ ਜਾਂਦੀ ਹੈ ਤੇ ਫਿਰ ਉਹਦੇ ਜਾਣ ਦਾ ਵੇਲਾ ਆਉਂਦਾ, ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਇਹ ਹੁਣ ਪੱਕ ਗਿਆ ਤੇ ਜੀ ਇਹਦਾ ਹੁਣ ਜਾਣ ਦਾ ਵੇਲਾ ਹੈ। ਤੇ ਹੋਰ ਕਰਿੰਦੀ ਵਨ, ਵਨ ਵਿਸ਼ ਰੰਗ ਨੂੰ ਵੀ ਕਹਿੰਦੇ ਨੇ ਵੀ ਹੁਣ ਕਿੰਨੇ ਰੰਗ ਦਿਖਾਉਂਦੀ ਹੈ। ਰੰਗ ਦਿਖਾਉਣ ਦਾ ਮਤਲਬ ਹੀ ਹੈ ਵੀ ਕਿਵੇਂ ਕਦੇ ਕੁਛ ਮੁੜਿਆ ਹੁੰਦਾ, ਕਦੇ ਕੁਛ ਮੁੜਿਆ ਹੁੰਦਾ, ਤੁਰੇ ਜਾਂਦੇ ਕਿਤੇ ਕੋਈ ਮਸਲ ਟਵਿਚ ਕਰ ਰਿਹਾ ਹੈ, ਕਿਤੇ ਕੋਈ ਨਜ਼ਰ ਨਹੀਂ ਆਇਆ, ਉਹ ਠੇਡਾ ਖਾ ਕੇ ਡਿੱਗ ਪਿਆ, ਜੀ ਕੁਛ ਹੋਰ ਹੋਇਆ। ਸੋ ਇਹ ਜਿਹੜੇ ਅੱਡ ਅੱਡ ਵੰਸ ਵੰਨੇ ਤਬਦੀਲੀਆਂ ਨੇ ਸਰੀਰ ਦੀਆਂ, ਜੀ ਇਹ ਸਾਰੇ ਦਾ ਜਿਹੜਾ ਮੈਸੇਜ ਤਾਂ ਇਹੀ ਹੈ ਕਿ ਜਦੋਂ ਤੁਹਾਡੇ ਕੋਲ ਤੁਹਾਡੀ ਸਟਰੈਂਥ ਹੈ, ਤਾਕਤ ਹੈ, ਤੁਹਾਡਾ ਸਰੀਰ ਨੰਬਰ 9 ਹੈ, ਜੀ ਰੱਬ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ, ਉਹ ਪੀਰੀਅਡ ਹੈ ਆਪਣੇ ਅਸਲ ਨੂੰ ਜਾਣੋ, ਸੱਚ ਦੇ ਨਾਲ ਜੁੜੋ, ਜੀ ਰੱਬ ਨੂੰ ਯਾਦ ਰੱਖੋ। ਨਾ ਕਿ ਇਹ ਸੋਚੋ ਕਿ ਅਜੇ ਤਾਂ ਜਵਾਨੀ ਹੈ, ਸਾਡੇ ਲਈ ਤਾਂ ਇਹ ਐਆਸ਼ੀ ਦਾ ਟਾਈਮ ਹੈ, ਜਦੋਂ ਆਏਗਾ ਬੁਢਾਪਾ ਦੇਖੀ ਦੇਖਿਆ ਜਾਏਗਾ ਇਹ ਰੱਬ ਦਾ ਨਾਂ ਜਪਣ ਲਈ ਅਜੇ ਬਥੇਰਾ ਵਕਤ ਪਿਆ ਹੈ। ਜੀ ਸੋ ਬਾਬਾ ਫਰੀਦ ਨੇ ਇਹ ਬੁਢਾਪੇ ਦੇ ਸਰੀਰਕ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਦੇ ਅਲੰਕਾਰ ਨੂੰ ਇਸਤੇਮਾਲ ਕਰਕੇ ਯਾਦ ਕਰਵਾਇਆ ਹੈ ਕਿ ਜੋ ਤੂੰ ਕਰਨਾ ਇਹ ਹੁਣੇ ਹੀ ਕਰ। ਗੁਰਬਾਣੀ ਦੀ ਇੱਕ ਜਿਹੜੀ ਗੁਰਬਾਣੀ ਦਾ ਫਰਮਾਨ ਜੀ ਇਹ ਰਿਮਾਈਂਡ ਕਰਵਾਉਂਦਾ ਹੈ ਕਿ ਹਰ ਜਪੰਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਉ ਆਵੇ ਕਿ ਨਾ ਆਵੇ ਰਾਮ। ਜੀ ਜੀ ਕਿ ਪਤਾ ਨਹੀਂ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ, ਜੀ ਇਸ ਲਈ ਰੱਬ ਦੀ ਯਾਦ ਸਾਡੇ ਉਸ ਹਰ ਪਲ ਦੇ ਵਿੱਚ ਆ ਜਾਏ ਜਿਹੜਾ ਪਲ ਅੱਜ ਸਾਡੇ ਕੋਲ ਹੈ। ਜੀ ਬਾਕੀ ਤਾਂ ਕੱਲ ਕਿਨੇ ਦੇਖਿਆ ਹੈ, ਅੱਜ ਹੀ ਹੈ ਜਿਸ ਨੂੰ ਸੰਭਾਲ ਲਈਏ ਜੀ ਤੇ ਇਸ ਰਸਤੇ ਤੇ ਤੁਰ ਪਈਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ। ਸਾਡੇ ਇਸ ਪਤੇ ਤੇ ਭੇਜਦੇ ਰਹਿਣਾ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।